ਜਿਹੜੀ ਸਿੱਖਾਂ ਦੀ ਜਿਹੜੀ ਡਿਪਲੋਮੇਸੀ ਦੀ ਬੜੀ ਫਾਈਨ ਲਾਈਨ ਹੁੰਦੀ ਆ, ਉਹਦੇ ਤੇ ਜੀ ਜਿਹੜਾ ਕਿ ਕਲੈਕਟਿਵ ਮੈਸੇਜਿੰਗ, ਜਿਹੜੀ ਮੈਸੇਜਿੰਗ ਆ ਸਿੱਖਾਂ ਦੀ, ਉਹ ਕਿਵੇਂ ਸਿੱਖ ਜਿਹੜੀ ਆ ਇਸ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਦੇ ਸਕਦੇ ਆ? ਉਹਦੇ ਲਈ ਕਿਹੋ ਜਿਹੀ ਅਪਰੋਚ ਸਿੱਖਾਂ ਨੂੰ ਜਿਹੜੀ ਆ ਉਹ ਅਡੋਪਟ ਕਰਨੀ ਚਾਹੀਦੀ ਆ? ਦੇਖੋ, ਤੁਹਾਡਾ ਬੜਾ ਢੁਕਵਾਂ ਸਵਾਲ ਹੈ, ਕਿਉਂਕਿ ਜਿਹੜੀਆਂ ਕੌਮਾਂ ਜਾਂ ਜਿਹੜੇ ਇੰਡੀਵਿਜੂਅਲ ਐਮੋਸ਼ਨਲ ਹੁੰਦੇ ਨੇ, ਕਈ ਵਾਰ ਉਹਨਾਂ ਦਾ ਕਿਸੇ ਵੀ ਸਿਚੁਏਸ਼ਨ ਬਾਰੇ ਜਿਹੜਾ ਰਿਐਕਸ਼ਨ ਹੁੰਦਾ ਹੈ, ਉਹ ਵਿਚਾਰ ਜਾਂ ਗੰਭੀਰਤਾ ਦਾ ਨਹੀਂ, ਉਹ ਐਮੋਸ਼ਨ ਦਾ ਹੀ ਹੁੰਦਾ ਹੈ। ਔਰ ਜਿਹੜਾ ਚਲਾਕ ਦੁਸ਼ਮਣ ਹੈ, ਉਹ ਤੁਹਾਡੀ ਉਸ ਐਮੋਸ਼ਨ ਨੂੰ ਆਪਣੇ ਹਿੱਤ ਦੇ ਲਈ ਵਰਤਦਾ ਹੈ। ਔਰ ਸਾਡੇ ਸਾਹਮਣੇ ਉਦਾਹਰਣ ਜਿਹੜਾ ਪ੍ਰੀ-47 ਦੌਰ ਦੀ ਸਾਡੀ ਲੀਡਰਸ਼ਿਪ ਹੈ, ਕਿ ਕਿਵੇਂ ਉਹਨਾਂ ਨੂੰ ਐਮੋਸ਼ਨਲੀ ਬਲੈਕਮੇਲ ਕਰਕੇ ਹਿੰਦੂਤਵੀ ਕਾਂਗਰਸ ਨੇ, ਗਾਂਧੀ ਨਹਿਰੂ ਨੇ ਪਾਕਿਸਤਾਨ ਦੇ ਖਿਲਾਫ ਵਰਤਿਆ, ਕਿਵੇਂ ਲਾਰਿਆਂ ਦਾ, ਵਾਅਦਿਆਂ ਦਾ ਇੱਕ ਪੂਰਾ ਜਾਲ ਬੁਣਿਆ। ਔਰ ਜਿਉਂ ਹੀ ਵਕਤ ਗੁਜ਼ਰ ਗਿਆ, ਔਰ ਫਿਰ ਇਹ ਜਵਾਬ ਕਿ ਸਰਕਮਸਟੈਂਸਿਸ ਹੈਵ ਨਾउ ਚੇਂਜਡ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਹੁਣ ਇਸ ਦੇ ਉਲਟ ਅਸੀਂ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਨਾ ਉਹ ਇੱਕ ਦਿਨ ਵੀ ਉਹਨਾਂ ਨੇ ਨਾ ਖੁਦ ਜੇਲ੍ਹ ਕੱਟੀ, ਨਾ ਆਪਣੇ ਲੋਕਾਂ ਨੂੰ ਉਸ ਜਫਰ ਜਾਲਣ ਦੇ ਲਈ ਮਜਬੂਰ ਕੀਤਾ, ਲੇਕਿਨ ਉਹਨਾਂ ਨੇ 23 ਮਾਰਚ 1940 ਨੂੰ ਜੇ ਪਾਕਿਸਤਾਨ ਦੀ ਡੈਕਲੇਰੇਸ਼ਨ ਕੀਤੀ, 7 ਸਾਲ ਦੇ ਵਿੱਚ ਉਹਨਾਂ ਨੇ, ਔਰ ਜੇ ਤੁਸੀਂ ਉਹਨਾਂ ਦੀ ਟਾਸਕ ਦੇਖੋ, ਜਿਹਦੇ 'ਚ ਉਹਨਾਂ ਦੀ ਐਡਵੋਕੇਸੀ, ਡਿਪਲੋਮੇਸੀ, ਫਰਮਨੈਸ, ਉਹਦਾ ਕੰਬੀਨੇਸ਼ਨ ਹੈ। ਕਿਉਂਕਿ ਇੱਕੋ ਵੇਲੇ ਉਹਨਾਂ ਨੇ, ਮੈਂ ਅਕਸਰ ਅੰਗਰੇਜ਼ੀ ਦੀ ਇਹ ਟਰਮ ਯੂਜ਼ ਕਰਦਾ ਹਾਂ ਕਿ ਹੀ ਡਰੂ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ। ਅੰਗਰੇਜ਼ਾਂ ਨੂੰ ਉਹਨਾਂ ਨੇ ਡਿਪਲੋਮੈਟਿਕਲੀ, ਅੰਗਰੇਜ਼ ਕਦੇ ਨਹੀਂ ਸੀ ਚਾਹੁੰਦੇ, ਮਾਊਂਟ ਬੈਟਨ ਤਾਂ ਬਾਅਦ ਚ ਆਇਆ, ਉਸ ਤੋਂ ਪਹਿਲਾਂ ਵੀ, ਕਿ ਵੀ ਉਹ ਪਾਕਿਸਤਾਨ ਬਣਾ ਕੇ ਦੇਣ। ਕਾਂਗਰਸ ਤਾਂ ਬਿਲਕੁਲ ਡਿਸੈਪਟਿਵ ਬਿਹੇਵੀਅਰ ਸੀ। ਫਿਰ ਸਿੱਖ ਕੌਮ ਜਿਹੜੀ ਪੰਜਾਬ ਦੇ ਵਿੱਚ ਬੈਠੀ ਹੋਈ ਸੀ, ਸਾਡੇ ਨਾਲ ਵੀ ਉਹਨਾਂ ਨੂੰ ਜਿਹੜਾ ਹੈ ਉਹ ਜੂਝਣਾ ਪਿਆ, ਕਿਉਂਕਿ ਅਸੀਂ ਆਪਣਾ ਹੱਕ ਦੀ ਥਾਂ ਤੇ ਅਸੀਂ ਆਪਣਾ ਕੇਸ ਪ੍ਰੈਜ਼ੈਂਟ ਨਹੀਂ ਸੀ ਕਰ ਰਹੇ ਵੀ ਸਾਨੂੰ ਸਿੱਖ ਸਟੇਟ ਜਾਂ ਖਾਲਿਸਤਾਨ, ਸਾਡਾ ਬਾਰਡਰ ਕੀ ਹੋਏ, ਚਾਹੀਦਾ ਕੀ ਹੈ। ਦੂਜਾ, ਅਸੀਂ ਇੱਕ ਯਰਗਮਾਲ ਵਾਂਗ ਵਰਤੇ ਜਾ ਰਹੇ ਸੀ ਕਿ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ। ਸੋ ਇਹ ਸਾਡੀ ਵੱਡੀ ਫੇਲਿਅਰ ਸੀ। ਔਰ ਮੈਨੂੰ ਇਹ ਲੱਗਦਾ ਵੀ ਇਹਦੇ ਤੁਸੀਂ ਬਿਲਕੁਲ ਠੀਕ ਕਿਹਾ ਵੀ ਅੱਜ ਜਦੋਂ ਅਸੀਂ ਆਪਣੀ ਕੌਮ ਲਗਭਗ 30 ਮਿਲੀਅਨ ਦੇ ਲਗਭਗ 5 ਮਿਲੀਅਨ ਸਟਰੋਂਗ ਡਾਇਸਪੋਰਾ ਹੈ, ਅਸੀਂ ਅੱਡ-ਅੱਡ ਐਸਪੈਕਟਸ ਨੂੰ ਦੇਖਦੇ ਹਾਂ। ਇਹਦੇ 'ਚ ਠੀਕ ਹੈ ਵੀ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਜਿਹੜਾ ਬੜਾ ਘਟੀਆ ਲੈਵਲ ਦੀ ਐਕੂਜ਼ੇਸ਼ਨ ਦੇ ਵਿੱਚ ਵੀ ਅਸੀਂ ਜਿਹੜਾ ਸਾਡੇ ਕੁਝ ਲੋਕ ਇਨਵੋਲਵ ਹੋ ਜਾਂਦੇ ਨੇ ਗੁਰਦੁਆਰਾ ਮੈਨੇਜਮੈਂਟਸ ਦੇ ਮੁੱਦੇ ਦੇ ਉੱਤੇ, ਜਾਂ ਕਈ ਵਾਰੀ ਸਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਆਉਂਦੀਆਂ, ਇਕਤਾ ਕਿਉਂ ਨਹੀਂ ਹੁੰਦੀ, ਇਸ ਨੂੰ ਲੈ ਕੇ ਵੀ ਜਿਹੜੇ ਪੰਥ ਦਰਦੀ ਨੇ ਉਹ ਫਿਕਰਮੰਦ ਹੁੰਦੇ ਨੇ। ਪਰ ਮੈਂ ਸਮਝਦਾ ਵੀ ਅਸੀਂ ਕਾਫੀ ਮੈਚੁਰ ਵੀ ਹੋਏ ਹਾਂ, ਅਸੀਂ ਐਜ਼ ਏ ਸੌਫਟ ਪਾਵਰ ਵੀ ਸਾਡਾ ਉਭਾਰ ਹੋਇਆ। ਕੋਵਿਡ-19 ਦੇ ਚਲਦਿਆਂ ਅਸੀਂ ਉਸ ਤਾਕਤ ਨੂੰ ਦੇਖਿਆ। ਪੰਜਾਬ ਦੇ ਵਿੱਚ ਜਦੋਂ ਫਲੱਡ ਆਏ ਨੇ, ਤਾਜ਼ਾ ਜਿਹੜੇ ਲਿਆਂਦੇ ਗਏ ਫਲੱਡ, ਕੋਈ ਸਾਡੇ ਰੈਸਕਿਊ ਤੇ ਨਹੀਂ ਆਇਆ। ਅਸੀਂ ਕਿਵੇਂ ਇੱਕ ਦੂਸਰੇ ਦੀ ਮਦਦ ਕਰਨੀ ਹੈ, ਕਿਸ ਲੈਵਲ ਦੇ ਉੱਤੇ ਜਾ ਕੇ ਸਾਡੀ ਜਿਹੜੀ ਹੈ ਉਹ ਸੇਵਾ ਦਾ ਪੱਖ ਤਾਂ ਹੈ ਹੀ ਸੀ, ਲੇਕਿਨ ਜਿਵੇਂ ਉਸ ਸਿਚੁਏਸ਼ਨ ਨੂੰ ਡੀਲ ਕਰਕੇ ਫਿਰ ਅਸੀਂ ਜਿਹੜਾ ਤਿਆਰ ਹੋ ਕੇ ਵਾਪਸ ਖੜੇ। ਸੋ ਇਸ ਸਾਰੇ 'ਚ ਮੈਂ ਇਹ ਸਮਝਦਾ ਹਾਂ ਵੀ ਇੱਕ ਤਾਂ ਅਸੀਂ ਇਹ ਵੀ ਕੋਸ਼ਿਸ਼ ਕਰੀਏ, ਦੇਖੋ ਮੁਲਕ ਲੈਣਾ, ਬਣਾਉਣਾ, ਫਿਰ ਮੁਲਕ ਨੂੰ ਸਾਂਭਣਾ, ਉਸ ਦਾ ਸਿਸਟਮ, ਉਹਦੇ ਲਈ ਵੀ ਸਾਨੂੰ ਆਪਣੇ ਬੱਚਿਆਂ ਨੂੰ, ਇੱਕ ਮੈਂ ਹਮੇਸ਼ਾ ਜਦੋਂ ਜਾਣੂ ਕੋਈ ਪਰਿਵਾਰਾਂ ਦੇ ਨਾਲ ਵੀ ਮੇਰਾ ਕਮਿਊਨੀਕੇਸ਼ਨ ਹੁੰਦਾ ਹੈ, ਇਹ ਕਹਿਣਾ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਪੋਲੀਟੀਕਲ ਸਾਇੰਸ, ਜਰਨਲਿਜ਼ਮ, ਡਿਪਲੋਮੇਸੀ ਦੇ ਨਾਲ ਸੰਬੰਧਿਤ ਜਿਹੜੀ ਚੀਜ਼ਾਂ ਉਹਨਾਂ ਦੇ ਵਿੱਚ ਵੀ ਅਸੀਂ ਪ੍ਰਵੀਨ ਕਰੀਏ। ਕਿਉਂਕਿ ਇਹ ਜਿਹੜਾ ਟ੍ਰੇਨਡ ਨੈਟਵਰਕ ਹੁੰਦਾ, ਜੇ ਇੱਥੇ ਡਿਪਲੋਮੈਟਸ ਆਉਂਦੇ ਨੇ, ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਫੋਰਨ ਸਰਵਿਸ ਵਾਲਿਆਂ ਨੂੰ ਸਪੈਸ਼ਲ ਟ੍ਰੇਨਿੰਗ 'ਚ ਕੱਢਿਆ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਫਾਈਨ ਨੈਗੋਸ਼ੀਏਟਰਸ ਦੀ ਗੱਲ ਕਰਦੇ ਹਾਂ, ਅਸੀਂ ਸਿਸਟਮ ਨੂੰ ਚਲਾਉਣ ਦੇ ਲਈ ਬਿਊਰੋਕਰੇਸੀ ਦੀ ਗੱਲ ਕਰਾਂਗੇ, ਤੇ ਇਹ ਸਾਰੇ ਹੀ ਆਸਪੈਕਟ ਨੇ ਜਿਹੜੇ ਸਾਡੇ ਲਈ ਜ਼ਰੂਰੀ ਨੇ। ਸੋ ਉਹਦੇ 'ਚ ਮੈਂ ਸਮਝਦਾ ਵੀ ਅੱਗੇ ਨਾਲੋਂ ਅਸੀਂ ਮੈਚੁਰ ਹੈ, ਔਰ ਇਹੀ ਰੀਜ਼ਨ ਹੈ ਕਿ ਕਈ ਵਾਰ ਜਿਵੇਂ ਜੇ ਕਹਿਣਾ ਹੋਏ ਕਿ 26 ਜਨਵਰੀ ਦਾ ਸਰਬੱਤ ਖਾਲਸਾ, ਜੇ ਇਸ ਦੀ 40 ਸਾਲਾ ਯਾਦ
ਸਾਡੀਆਂ ਜਥੇਬੰਦੀਆਂ ਨੇ ਮਿਲ ਕੇ ਮਨਾਈ ਹੈ। ਅਮਿਤ ਸ਼ਾਹ ਨੇ ਮੋਗੇ ਆਉਣਾ ਸੀ, ਵਿਚਾਰ ਗੋਸ਼ਟੀ ਜਲੰਧਰ ਦੇ ਵਿੱਚ ਹੋਈ, ਅੱਡ-ਅੱਡ ਸਾਰੀਆਂ ਧਿਰਾਂ ਨੇ ਘੱਟੋ ਘੱਟ ਇਹ ਮੈਸੇਜ ਤਾਂ ਦਿੱਤਾ ਕਿ ਭਾਈ ਅਸੀਂ ਇਹ ਪੰਥਕ ਭੂਮੀ ਪੰਜਾਬ ਦੇ ਵਿੱਚ ਇਹ ਜਿਹੜਾ ਹਿੰਦੂਤਵਾ ਦਾ ਰੱਥ ਹੈ ਇੱਥੋਂ ਅਸੀਂ ਲੰਘਣ ਨਹੀਂ ਦੇਣਾ ਹੈ। ਔਰ ਇਹੀ ਕਾਰਨ ਹੈ ਕਿ ਸਾਡਾ ਗਲੋਬਲੀ ਵੀ ਅਸੀਂ ਇਸ ਦੇ ਉੱਤੇ ਜਿਹੜਾ ਉਹ ਫੋਕਸ ਵੀ ਕਰ ਰਹੇ ਹਾਂ। ਔਰ ਸਾਡਾ ਫੋਕਸ ਇਸ ਵੇਲੇ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਲਈ ਵਿਉਂਤਬੰਦੀ ਦੇ ਉੱਤੇ ਵੀ ਹੋਣਾ ਚਾਹੀਦਾ ਹੈ। ਇਹ ਠੀਕ ਹੈ ਵੀ ਜਿਹੜੇ ਸਾਡੀ ਸਲੋਗਨੀਅਰਿੰਗ ਹੈ ਉਹ ਵੀ ਬੜੀ ਇੰਪੋਰਟੈਂਟ ਹੈ, ਕਿਉਂਕਿ ਡਿਫਾਈਂਸ ਜਦੋਂ ਤੱਕ ਇੱਕ ਸਿੱਖ ਵੀ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ ਇਸ ਪਲੈਨਟ ਦੇ ਉੱਤੇ ਸਾਡੀ ਮੂਵਮੈਂਟ ਜਿਉਂਦੀ ਹੈ। ਪਰ ਹੁਣ ਸਾਨੂੰ ਥੋੜਾ ਜਿਹਾ ਇਸ ਜਿਵੇਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਡਿਪਲੋਮੇਸੀ ਦੇ ਹਵਾਲੇ ਨਾਲ, ਜਾਂ ਜੇ ਦੁਨੀਆ ਦੀਆਂ ਤਾਕਤਾਂ ਸਾਡੇ ਵੱਲ ਦੇਖ ਰਹੀਆਂ ਨੇ ਤੇ ਫਿਰ ਇਹ ਨਾ ਹੋਏ ਕਿ ਭਾਈ ਅਸੀਂ ਉਹ ਜਿਵੇਂ ਅਲਾਮਾ ਇਕਬਾਲ ਦਾ ਹੀ ਕਪਲਟ ਹੈ ਕਿ ਬੜੇ ਗੌਰ ਸੇ ਸੁਨ ਰਹਾ ਥਾ ਜ਼ਮਾਨਾ, ਹਮ ਹੀ ਸੌਂ ਗਏ ਦਾਸਤਾਂ ਕਹਿਤੇ ਕਹਿਤੇ। ਕਿਤੇ ਅਸੀਂ ਹੀ ਫੇਰ 47 ਦੌਰ ਦੀ ਲੀਡਰਸ਼ਿਪ ਨੂੰ ਅਸੀਂ ਦੋਸ਼ ਦਿੰਦੇ ਹਾਂ ਤੇ ਅਸੀਂ ਵੀ ਕਿਤੇ ਉਸੇ ਵਹਿਣ ਦੇ ਵਿੱਚ ਕੋਈ ਇਸ ਖੁੰਝੇ ਕੋਈ ਉਸ ਖੁੰਝੇ ਔਰ ਮੁੜ ਕੇ ਫਿਰ ਪਛਤਾਵੇ ਵਾਲੀ ਗੱਲ 'ਚ ਨਾ ਸਾਨੂੰ ਜਾਣਾ ਪਏ। ਸੋ ਸਾਨੂੰ ਮੈਂ ਸਮਝਦਾ ਵੀ ਹੋਰ ਵੀ ਇਸ ਫੀਲਡ ਦੇ ਵਿੱਚ ਮੈਚੁਰਿਟੀ ਦੀ ਲੋੜ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਬੜਾ ਧੰਨਵਾਦ ਜੀ ਤੁਹਾਡਾ। ਕਾਫੀ ਵਿਸਥਾਰ ਦੇ ਨਾਲ ਤੁਸੀਂ ਜਿਹੜੇ ਸਾਰੇ ਹਾਲਾਤ ਬਦਲ ਰਹੇ ਆ ਤੇ ਉਹਦੇ ਵਿੱਚ ਸਿੱਖ ਜਿਹੜੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਚੀਜ਼ਾਂ ਨੂੰ ਓਬਜ਼ਰਵ ਕਰਨ ਤੇ ਰਿਐਕਸ਼ਨ ਕਿਹੋ ਜਿਹੇ ਹੋਣੇ ਚਾਹੀਦੇ ਆ, ਕਿਹੋ ਜਿਹੀ ਤਿਆਰੀ ਹੋਣੀ ਚਾਹੀਦੀ ਆ, ਉਹਦੇ ਬਾਰੇ ਤੁਸੀਂ ਸਾਰੀ ਗੱਲ ਦੀ ਸਾਂਝ ਪਾਈ ਆ। ਤੇ ਨਾਲ ਹੀ ਅਗਲੇ ਦਿਨਾਂ ਦੇ ਵਿੱਚ ਬੜੀਆਂ ਅਹਿਮ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਨ ਵਾਲੀਆਂ ਨੇ। ਮਤਲਬ ਆਸ ਅਸੀਂ ਚੰਗੇ ਦੀ ਲਾ ਰਹੇ ਹਾਂ, ਪਰ ਕੁਝ ਵੀ ਹੋ ਸਕਦਾ ਹੈ। ਤੇ ਜਿੱਧਰ ਨੂੰ ਵੀ ਦੁਨੀਆ ਜਾ ਰਹੀ ਹੈ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ TV 84 ਦੇ ਰਾਹੀਂ ਜਿਹੜੀ ਖਾਸ ਤੌਰ ਤੇ ਸਿੱਖਾਂ ਦੇ ਤੱਕ ਜਿਹੜੀ ਗੱਲ ਆ ਉਹ ਅਸੀਂ ਜਿਹੜੀ ਸਹੀ ਜਾਣਕਾਰੀ ਆ ਦੁਨੀਆ ਦੇ ਇਸ ਬਦਲ ਰਹੇ ਰੁਝਾਨ ਦੀ ਅਸੀਂ ਪਹੁੰਚਦੀ ਕਰ ਸਕੀਏ। ਤੇ ਨਾਲ ਹੀ ਜਿਹੜਾ ਸਿੱਖ ਕਿਵੇਂ ਇਸ ਸਾਰੇ ਘਟਨਾਵਾਂ ਨੂੰ ਦੇਖ ਰਹੇ ਆ, ਉਹ ਵੀ ਜਿਹੜੀ ਦੁਨੀਆ ਆ ਉਹ TV 84 ਦੇ ਰਾਹੀਂ ਜਿਹੜੇ ਵੀ ਵੱਖੋ-ਵੱਖ ਮੁਲਕਾਂ ਦੇ ਅਹਿਮ ਲੋਕ ਨੇ ਉਹ ਇਸ ਗੱਲ ਨੂੰ ਸਮਝ ਸਕਣ, ਦੇਖ ਸਕਣ। ਤੇ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ TV 84 ਇੱਕ ਮਹਿਜ਼ ਇਹ TV ਚੈਨਲ ਨਹੀਂ, ਇਹ ਪੰਥ ਦੀ ਪੰਜਾਬ ਦੀ ਆਵਾਜ਼ ਆ। ਤੇ ਇਸੇ ਕਰਕੇ ਜਿਹੜਾ ਅਸੀਂ ਜਿਹੜੀ ਗੱਲਬਾਤ ਆ ਉਹ ਬਿਲਕੁਲ ਇੰਡੀਪੈਂਡੈਂਟ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਪ੍ਰਭਾਵ ਤੋਂ ਕਰਦੇ ਆ। ਤੇ ਇਸੇ ਕਰਕੇ ਸਾਨੂੰ ਲਗਾਤਾਰ ਪਾਬੰਦੀਆਂ ਵੀ ਜਿਹੜੀਆਂ ਆ ਉਹ ਝੱਲਣੀਆਂ ਪੈ ਰਹੀਆਂ ਨੇ। ਤਾਂ ਸਾਡੇ ਲਈ ਜਿਹੜੀ ਤੁਹਾਡੀ ਸਪੋਰਟ ਆ ਉਹ ਬੜੀ ਅਹਿਮ ਆ ਕਿ ਤੁਸੀਂ ਜਿਹੜੀ ਇਹ ਗੱਲਬਾਤ ਆ ਉਹਨੂੰ ਆਪਣੇ ਸਾਧਨਾਂ ਦੇ ਰਾਹੀਂ, ਆਪਣੇ ਮੈਸੇਜਸ ਦੇ ਰਾਹੀਂ ਜਿਹੜੀ ਅੱਗੇ ਆ ਉਹ ਹੋਰ ਲੋਕਾਂ ਤੱਕ ਵੀ ਪਹੁੰਚਦੀ ਕਰੋ, ਤਾਂ ਕਿ ਜਿਹੜਾ ਇਹ ਗੱਲਬਾਤ ਦਾ ਘੇਰਾ ਆ ਉਹ ਹੋਰ ਜ਼ਿਆਦਾ ਵੱਧ ਸਕੇ। ਤੇ ਇਸ ਤੋਂ ਇਲਾਵਾ TV 84 ਦੀ ਸਪੋਰਟ ਕਰਨ ਦੇ ਲਈ ਤੁਸੀਂ TV 84 ਦੀ ਵੈਬਸਾਈਟ tv84.com ਤੇ ਜਾ ਕੇ ਉੱਥੇ ਡੋਨੇਸ਼ਨ ਦਾ ਬਟਨ ਆ, ਡੋਨੇਟ ਦਾ ਬਟਨ ਆ, ਉੱਥੇ ਜਾ ਕੇ ਵੀ ਤੁਸੀਂ ਡੋਨੇਸ਼ਨ ਕਰ ਸਕਦੇ ਹੋ। ਤੇ ਨਾਲ ਹੀ ਜਿਹੜਾ ਆਪਣਾ ਚੈੱਕ ਆ ਉਹ ਜਿਹੜਾ ਸਕਰੀਨ ਦੇ ਉੱਤੇ ਐਡਰੈਸ ਸ਼ੋ ਹੋ ਰਿਹਾ ਹੈ ਉਹਦੇ ਤੇ ਤੁਸੀਂ ਜਾ ਕੇ ਆਪਣਾ ਜਿਹੜਾ ਚੈੱਕ ਆ ਉਹ ਵੀ ਭੇਜ ਸਕਦੇ ਹੋ। ਤੇ TV 84 ਦੀ ਐਪ ਜਿਹੜੀ ਆ, ਭਾਵੇਂ ਤੁਹਾਡੇ ਕੋਲ ਐਪਲ ਦਾ ਫੋਨ ਆ, ਭਾਵੇਂ ਤੁਹਾਡੇ ਕੋਲ ਐਂਡਰੋਇਡ ਆ, ਤੁਸੀਂ ਐਪ ਸਟੋਰ ਦੇ ਵਿੱਚ ਜਾ ਕੇ ਤੇ TV 84 ਦੀ ਐਪ ਉਹਨੂੰ ਡਾਊਨਲੋਡ ਕਰੋ ਤੇ ਜਿਹਦੇ ਤੇ 24 ਘੰਟੇ ਜਿਹੜਾ ਲਾਈਵ TV ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਰੀਆਂ ਜਿਹੜੀਆਂ ਅਹਿਮ ਜਾਣਕਾਰੀਆਂ, ਖਬਰਾਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਤੇ IPTV ਦੇ ਉੱਤੇ, YouTube ਦੇ ਉੱਤੇ, Facebook ਦੇ ਉੱਤੇ, ਜਿੱਥੇ ਵੀ ਤੁਸੀਂ TV 84 ਨੂੰ ਦੇਖ ਸਕਦੇ ਹੋ ਉੱਥੇ ਪੇਜ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ ਤੇ TV 84 ਦੇ ਨਾਲ ਜੁੜੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।